ਪੁੱਛਣਾ ਚਾਹੁੰਦਾ ਹਾਂ ਕਿ ਇਸ ਐਕਸੀਡੈਂਟ ਨੂੰ ਰੋਕਿਆ ਜਾ ਸਕਦਾ ਸੀ। गॉड फॉरबिड टाइम बचाने वास्ते यू टर्न मारिया या समझो कोई स्पीडिंग कीती या समझो कोई होर ला तोड़िया ओदा तुहानू कितना बड़ा इंपैक्ट देना पैंदा है। ये तुहाडे सामने एग्जांपल आ। बाकी ये गोरे तो भी हो सकदा, मैक्सीकन तो भी हो सकदा, पंजाबी तो भी हो सकदा, किसी होर कम्युनिटी तो भी हो सकदा। जी बिल्कुल इदां ही इंसीडेंट होया, डेफिनेटली होया। ला नू जे आपां फॉलो करदे नहीं होना सी, पर ये गलती जिहड़ी आ 3-4 लेवल ते हैगी। पहली वो कहंदे जी जिहड़ी प्रेस रिलीज आई आ शॉन डफी दी FMCSA ਤੇ ਉਹਨਾਂ ਨੇ ਕਿਹਾ ਜੀ ਪਹਿਲੀ ਜਿਹੜੀ ਗਲਤੀ ਆ ਉਹ ਕਹਿੰਦੇ ਵਾਸ਼ਿੰਗਟਨ ਸਟੇਟ ਦੀ ਹੋਈ ਹੈ ਕਿ ਉਹਨਾਂ ਨੇ ਰੈਗੂਲਰ ਡਰਾਈਵਿੰਗ ਪਰਮਿਟ ਕਿਉਂ ਇਸ਼ੂ ਕੀਤਾ ਜਦੋਂ ਇਹ ਵਰਕ ਪਰਮਿਟ ਤੇ ਸੀ। ਜੁਲਾਈ 15 2023 ਦੀ ਗੱਲ ਆ। ਉਹਦੇ ਬਾਅਦ ਉਹਨੇ ਕਿਹਾ ਜੀ ਦੂਸਰੀ ਸਟੇਟ ਆ ਕੈਲੀਫੋਰਨੀਆ, ਉਹਨਾਂ ਨੇ ਲਿਮਿਟਿਡ ਟਰਮ ਨਾਨ ਡੋਮਿਸਾਈਲ ਇਸ਼ੂ ਕੀਤਾ। ਉਹਦੇ ਬਾਅਦ ਉਹਨੇ ਕਿਹਾ ਜੀ ਸਪੀਡਿੰਗ ਤੇ ਨਿਊ ਮੈਕਸੀਕੋ ਵਿੱਚ ਇਹਨੂੰ ਰੋਕਿਆ ਜੁਲਾਈ 2025 ਚ। ਤੇ ਉਹਦਾ ELP ਟੈਸਟ ਕਿਉਂ ਨਹੀਂ ਲਿਆ। ਅੱਜ ਕੱਲ ਟਰੱਕ ਫਾਈਨੈਂਸਿੰਗ ਹੈ ਜਿਹੜੀ ਬਹੁਤ ਸਾਰੇ ਚੈਲੰਜਸ ਨੇ ਜਿਹੜੇ ਉਹ ਫੇਸ ਕਰ ਰਹੀ ਹੈ ਔਰ ਇਹਦੇ ਨਾਲ ਕਿੱਦਾਂ ਨਿਬੜਿਆ ਜਾ ਸਕਦਾ ਹੈ, ਇਹ ਜ਼ਰਾ ਆਪਣੀ ਮਹਾਰਤ ਦੇ ਨਾਲ ਦੱਸੋ ਸਾਨੂੰ। ਦੇਖੋ ਟਰੱਕ ਫਾਈਨੈਂਸਿੰਗ 'ਚ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਰਿਹਾ ਇਸ ਵੇਲੇ ਉਹ ਆ ਰਿਹਾ ਹੈਗਾ ਕਿ ਜਿੰਨੇ ਵੀ ਪਿੱਛੇ ਹਾਲਾਤ ਹੋਏ ਨੇ ਤੁਹਾਨੂੰ ਪਤਾ ਹੀ ਹੈ, ਬਹੁਤ ਸਾਰੇ ਟਰੱਕ ਜਿਹੜੇ ਨੇ ਉਹ ਚੱਕੇ ਗਏ ਨੇ ਤੇ ਉਹ ਕਰਕੇ ਬਹੁਤ ਸਾਰੀ ਫਾਈਨਾਂਸ ਕੰਪਨੀਆਂ ਜਿਹਨੇ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਟਾਈਟ ਕਰ ਦਿੱਤਾ। ਦੂਸਰੀ ਜਿਹੜੀ ਚੀਜ਼ ਆ ਜਿਹੜੀ ਬਹੁਤ ਸਾਰੀ ਫਾਈਨਾਂਸ ਕੰਪਨੀਆਂ ਨੇ ਉਹ ਹੁਣ ਵਰਕ ਪਰਮਿਟ ਵਾਲਿਆਂ ਦਾ ਲੋਨ ਨਹੀਂ ਕਰ ਰਹੇ ਐਜ਼ ਅ ਫਸਟ ਟਾਈਮ ਬਾਇਰ। USA ਟਰੱਕ ਸੇਲਸ ਦੇ ਟਰੱਕਿੰਗ ਬਿਜ਼ਨਸ ਤੇ ਆਉਣ ਦੇ ਨਾਲ ਇਹਦੇ 'ਚ ਕੀ ਪੋਜ਼ਿਟਿਵ ਚੇਂਜਸ ਆਏ ਨੇ ਤੁਹਾਡੇ ਆਉਣ ਦੇ ਨਾਲ, ਤੁਹਾਡੀਆਂ ਕਰਨੀਆਂ ਦੇ ਨਾਲ, ਤੁਹਾਡੇ ਕੰਮਕਾਰ ਦੇ ਨਾਲ, ਤੁਹਾਡੀ ਕੰਟਰੀਬਿਊਸ਼ਨ ਦੇ ਨਾਲ? ਮੋਸਟਲੀ ਸਾਡੇ ਤੋਂ ਪਹਿਲਾਂ ਲੋਕਾਂ ਨੂੰ ਸਿਰਫ ਮਾਈਲਾਂ ਦਾ ਪਤਾ ਸੀ। ਅਸੀਂ ਲੋਕਾਂ ਨੂੰ ਦੱਸਿਆ ਭਾਈ ਆਵਰ ਕੀ ਹੁੰਦੇ, ਉਹ ਸਾਰੇ ਲੋਕਾਂ ਨੂੰ ਪਤਾ ਹੋਣਾ ਪਰ ਨਵੇਂ ਲੋਕਾਂ ਨੂੰ ਨਹੀਂ ਪਤਾ। ਉਹਦੇ ਬਾਅਦ ਅਸੀਂ ਦੱਸਿਆ ਭਾਈ ਟਰੱਕ ਦੀ ਮੇਨਟੇਨੈਂਸ ਕਿਉਂ ਜ਼ਰੂਰੀ ਆ, ਟਰੱਕ ਜਿਹੜੇ ਨੇ ਉਹ ਬੈਂਕ ਦੇ ਚੱਕੇ ਕਿਉਂ ਨਹੀਂ ਲੈਣੇ ਚਾਹੀਦੇ। ਇਦਾਂ ਦੀ ਬਹੁਤ ਸਾਰੀ ਇਨਫੋਰਮੇਸ਼ਨ ਅਸੀਂ ਸ਼ੇਅਰ ਕੀਤੀ, ਸਪੈਸ਼ਲੀ ਸਾਡੇ ਪਲੇਟਫਾਰਮ ਤੋਂ ਅਸੀਂ ਬਹੁਤ ਇਨਫੋਰਮੇਸ਼ਨ ਸ਼ੇਅਰ ਕੀਤੀ ਜਿਹਦੇ ਨਾਲ ਲੋਕ ਅਸੀਂ ਤੁਹਾਨੂੰ ਬਹੁਤ ਅਪਰੀਸ਼ੀਏਟ ਕਰਦੇ ਆ ਤੇ ਉਹਦੀ ਵਜ੍ਹਾ ਤੋਂ ਸਾਡੀ ਵੀ ਰੋਟੀ ਚਲੀ ਜਾਂਦੀ ਆ ਤੇ ਲੋਕਾਂ ਦੀ ਰੋਟੀ ਠੀਕ ਚਲੀ ਜਾਂਦੀ ਹੈ। ਐਂਡ ਆਫ ਦਾ ਡੇ ਛੋਟੀ ਜਿਹੀ ਕਮਿਊਨਿਟੀ ਹੈਗੀ ਨਾ ਟਰੱਕਿੰਗ ਦੀ, ਸਾਰੇ ਇੱਕ ਦੂਜੇ ਨਾਲ ਕਨੈਕਟਡ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਅੱਜ ਦੀ ਇਸ ਮੁਲਾਕਾਤ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿਣਾ ਔਰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਹਫਤਾਵਾਰ ਮੁਲਾਕਾਤ ਹੈ ਜਿਹੜੀ ਅਸੀਂ ਕਰਨੇ ਆ ਜੀ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਦੇ ਨਾਲ। ਅੱਜ ਵੀ ਸਾਡੇ ਨਾਲ ਨੇ, ਅੱਜ ਵੀ ਸਾਡੇ ਰੂਬਰੂ ਨੇ। ਸੈਯਦ ਸਾਹਿਬ ਜੀ ਆਇਆਂ ਨੂੰ ਔਰ ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ ਸਭ ਨੂੰ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਜੀ ਵਾਲੇਕੁਮ ਸਲਾਮ। ਅੱਛਾ ਜੀ, ਅੱਜ ਗੱਲਬਾਤ ਆ ਜਿਹੜੀ ਉਹ ਜ਼ਾਹਰ ਹੈ ਕਿ ਜੋ ਚਰਚੇਯੋਗ ਮਾਮਲੇ ਚੱਲ ਰਹੇ ਨੇ, ਇੱਕ ਪੰਜਾਬੀ ਵੱਲੋਂ ਇੱਕ ਗਲਤ ਯੂ ਟਰਨ ਔਰ ਉਸ ਤੋਂ ਬਾਅਦ ਹਲਾਕਤਾਂ। ਪਹਿਲੇ ਤਾਂ ਮੈਂ ਆਪਣੇ ਸਭ ਦਰਸ਼ਕਾਂ ਔਰ ਸਰੋਤਿਆਂ ਨੂੰ ਇਹ ਕਹਾਂਗਾ ਕਿ ਕਮਿਊਨਿਟੀ ਦੇ ਵਾਸਤੇ ਇੱਕ ਮਨਭਾਗੀ ਖਬਰ ਹੈ ਔਰ ਬੁਰੀ ਖਬਰ ਹੈ। ਦੇਖੋ ਕਿ ਇਹਦੇ ਨਾਲ ਅਸੀਂ ਸਾਰੇ ਨਿਸ਼ਾਨੇ ਤੇ ਆ ਰਹੇ ਹਾਂ। ਕਿਸੇ ਵੀ ਮੰਦੇ ਕੰਮ ਨੂੰ ਕਦੀ ਵੀ ਸਪੋਰਟ ਨਹੀਂ ਕਰਨਾ ਚਾਹੀਦਾ। ਸੜਕ ਦੇ ਉੱਤੇ ਮੈਂ ਵੀ ਹੁੰਨਾ ਆ, ਮੈਂ ਆਪਣੀ ਫੈਮਿਲੀ ਦੇ ਨਾਲ ਵੀ ਹੁੰਨਾ ਆ, ਸੈਯਦ ਸਾਹਿਬ ਤੁਸੀਂ ਵੀ ਹੁੰਦੇ ਜੇ, ਤੁਹਾਡੀ ਫੈਮਿਲੀ ਵੀ ਹੁੰਦੀ ਹੈ, ਇਕੱਠੇ ਵੀ ਹੁੰਦੇ ਜੇ। ਇਸ ਤਰ੍ਹਾਂ ਹੀ ਸਾਡੇ ਦਰਸ਼ਕਾਂ ਔਰ ਸਰੋਤਿਆਂ ਦੇ ਵਿੱਚੋਂ ਕੋਈ ਵੀ ਹੋ ਸਕਦਾ ਹੈ, ਪਰ ਕਿਸੇ ਵੀ ਪਾਸਿਓਂ ਇਹ ਮਾਮਲਾ ਜਿਹੜਾ ਇਹ ਠੀਕ ਨਹੀਂ ਹੋਇਆ। ਜਿਹੜਾ ਪੱਖ ਠੀਕ ਨਹੀਂ ਹੈ, ਗਲਤ ਨੂੰ ਗਲਤ ਕਹਿਣਾ ਚਾਹੀਦਾ, ਠੀਕ ਨੂੰ ਠੀਕ ਕਹਿਣਾ ਚਾਹੀਦਾ। ਸਾਡੀਆਂ ਪੂਰੀਆਂ ਹਮਦਰਦੀਆਂ ਨੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਇਸ ਇਨਸੀਡੈਂਟ 'ਚ ਆਪਣੀ ਜਾਨ ਗਵਾ ਬੈਠੇ। ਸ਼ਾਹ ਸਾਹਿਬ, ਦੁੱਖ ਭਰੇ ਇਸ ਸਵਾਲ 'ਚ ਮੈਂ ਸ਼ੁਰੂਆਤ ਦੇ ਵਿੱਚ ਅੱਜ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਸ ਐਕਸੀਡੈਂਟ ਨੂੰ ਰੋਕਿਆ ਜਾ ਸਕਦਾ ਸੀ, ਰੋਕਿਆ ਜਾ ਸਕਦਾ ਸੀ ਤੇ ਕਿੱਦਾਂ? ਮੁਖਤਸਰ ਜੀ, ਮੈਂ ਬਾਕੀ ਤੁਹਾਡੇ ਕੋਲ। ਦੇਖੋ ਇਹਦੇ ਚ ਦੋ ਸਾਈਡ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ, ਦੋਵੇਂ ਦਾ ਆਨਸਰ ਸੇਮ ਹੀ ਆ। ਪਹਿਲਾ ਸਾਈਡ ਇਹ ਆ, ਮੇਰੇ ਇੱਕ ਫਰੈਂਡ ਨੇ ਬਹੁਤ ਅੱਛੇ, ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ, ਏਸੀ ਕੇਸ ਤੇ ਗੱਲ ਹੋ ਰਹੀ ਸੀ ਜੀ। ਉਹਨਾਂ ਨੇ ਕਮੈਂਟ ਦਿੱਤਾ ਜਿਹੜਾ ਕਮੈਂਟ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਕੀਤਾ। ਉਹਨਾਂ ਨੇ ਕਮੈਂਟ ਦਿੱਤਾ, ਕਹਿੰਦਾ ਭਾਜੀ ਟਰੱਕਿੰਗ 'ਚ ਇੰਨੇ ਪੈਸੇ ਨਹੀਂ ਹੈਗੇ ਕਿ ਤੁਸੀਂ ਇੰਨੇ ਵੱਡੇ ਬਲੰਡਰ ਕਰੋ। ਉਹਨੇ ਕਿਹਾ ਭਾਈ ਟਰੱਕਿੰਗ ਜਿਹੜਾ ਹੈਗਾ ਉਹ ਮਤਲਬ ਇੱਕ ਮਜ਼ਾਕ ਦੀ ਗੱਲ ਜਾਂ ਇੱਕ ਅੰਡਰਸਟੈਂਡਿੰਗ ਕਰਨ ਦੀ ਗੱਲ ਆ। ਭਾਜੀ ਟਰੱਕਿੰਗ ਦੇ ਅੰਦਰ ਇੰਨੇ ਮਿਲੀਅਨਸ ਆਫ ਡਾਲਰ ਨਹੀਂ ਹੈਗੇ ਕਿ ਤੁਸੀਂ ਗਲਤੀ ਕਰਕੇ ਆਪਣੇ ਆਪ ਨੂੰ, ਮਤਲਬ ਇਹ ਆਲਮੋਸਟ ਸਮਝੋ 3 ਲਾਈਫ ਖਤਮ ਹੋ ਗਈਆਂ ਤੇ ਇਹ ਤੇ ਉਹ ਨੇ ਜਿਹੜੀਆਂ ਮੀਡੀਆ ਤੇ ਆ ਗਈਆਂ। ਕਿੰਨੀ ਗਲਤੀਆਂ ਜਿਹੜੀਆਂ ਆਪਾਂ ਕਰਦੇ ਹੋਣੇ ਹੋ ਜਿਹਦੇ ਮੀਡੀਆ ਤੇ ਨਹੀਂ ਆਉਂਦੀ। ਟਰੱਕ ਇੰਨੀ ਵੱਡੀ ਚੀਜ਼ ਆ, ਇਹਦਾ ਮੋਮੈਂਟਮ ਇੰਨਾ ਜ਼ਿਆਦਾ। ਮੈਂ ਕੈਨੇਡਾ ਦੀ ਮੂਵੀ ਦੇਖਦਾ ਸੀ 22 ਵਿੱਚ, ਬਲੈਕ ਆਈਸ ਕਰਕੇ ਜਿਹੜਾ ਪਾਇਲਅਪ ਹੋਇਆ ਸੀ 170 ਵਹੀਕਲ ਦਾ, ਤੇ ਐਵੇਂ ਲੱਗਦਾ ਸੀ ਜਿਵੇਂ ਟੋਏ ਹੈਗੇ ਨਾ, ਟੋਏ ਜਿਵੇਂ ਖਿਡੌਣੇ ਹੁੰਦੇ, ਆਂਦੇ ਜਾਂਦੇ ਤੇ ਲੱਗਦੇ ਜਾਂਦੇ, ਆਂਦੇ ਜਾਂਦੇ ਲੱਗਦੇ, ਖੱਚੇ ਉੜ ਗਏ ਗੱਡੀਆਂ ਦੇ ਤੇ ਖੱਚੇ ਉੜ ਗਏ ਟਰੱਕਾਂ ਦੇ। ਤੇ ਐਂਡ ਆਫ ਦਾ ਡੇ ਸਪੀਡ ਸਭ ਤੋਂ ਵੱਡਾ ਕਲਪਰੇਟ ਆ।
ਮੇਰੀ ਅੰਡਰਸਟੈਂਡਿੰਗ 'ਚ। ਦੂਜਾ ਕਲਪਰੇਟ ਇਹ ਦੱਸਦੇ ਨੇ, ਜਿਵੇਂ ਹੁਣ ਡਾਟਾ ਆ ਰਿਹਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ, ਜੀ ਇਹ ਬਿਲकुल ਕਰਕੇ ਇੱਕ ਸਾਈਡ ਜਿਹੜੀ ਆ ਉਹ ਮੈਂ ਤੁਹਾਨੂੰ ਆਨਸਰ ਦੇ ਦਿੱਤਾ ਹੈ ਕਿ ਟਰੈਕਿੰਗ 'ਚ ਇੰਨਾ ਤੁਸੀਂ ਨਹੀਂ ਸਮਝੋ ਕਿ ਇੰਨੇ ਵੱਡੇ ਵੱਡੇ ਬਲੰਡਰ ਕਰ ਸਕਦੇ। ਦੂਜੀ ਚੀਜ਼, ਲਾ ਨੂੰ ਦੇਖੋ, ਜਿਹੜਾ ਲਾ ਬਣਿਆ ਨਾ ਜੀ, ਲਾ ਬਣਿਆ ਨਾ ਸਾਨੂੰ ਪ੍ਰੋਟੈਕਟ ਕਰਨ ਵਾਸਤੇ। ਜੇ ਆਪਾਂ ਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਲਾ ਦੀ, ਉਹ ਸਾਡੀ ਗਲਤੀ ਆ, ਉਹਨੂੰ ਲਰਨ ਕਰਨਾ ਚਾਹੀਦਾ, ਅੰਡਰਸਟੈਂਡ ਕਰਨਾ ਚਾਹੀਦਾ। ठीक है। ਇੱਕ ਟਾਈਮ ਸੀਗਾ ਸਾਨੂੰ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ ਸਨ। ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਇੱਕ ਟਾਈਮ ਸੀਗਾ ਸਾਨੂੰ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ ਸਨ। ਅੱਜ ਦੇ ਟਾਈਮ 'ਚ ਨਾ ਤੁਸੀਂ ਲਾਇਬ੍ਰੇਰੀ ਜਾਣਾ, ਅੱਜ ਦੇ ਟਾਈਮ 'ਚ ਨਾ ਤੁਸੀਂ ਕਿਸੇ ਆਫੀਸ਼ੀਅਲ ਕੋਲ ਜਾਣਾ, ਤੁਸੀਂ ਜਿਹੜੇ AI ਹੈਗੀ ਗੂਗਲ ਦੀ ਜਾਂ ਜਿਹੜੀ ਵੀ ਤੁਸੀਂ ਸੌਫਟਵੇਅਰ ਯੂਜ਼ ਕਰਨਾ ਚਾਹੋ, ਆਪਾਂ ਆਪਣੀ ਲੈਂਗੁਏਜ 'ਚ ਉਹਨੂੰ ਪੁੱਛ ਸਕਦੇ ਹਾਂ ਤੇ ਉਹ ਆਪਣੀ ਲੈਂਗੁਏਜ 'ਚ ਅੰਡਰਸਟੈਂਡਿੰਗ ਵੀ ਕਰਾ ਸਕਦਾ ਤੇ ਇੰਗਲਿਸ਼ 'ਚ ਸਾਨੂੰ ਆਨਸਰ ਵੀ ਦੱਸ ਸਕਦਾ। ठीक है, ठीक है। ਪਹਿਲੀ ਚੀਜ਼, ਟਾਈਮ ਬਚਾਉਣਾ ਉਹ ਵਰਤ ਨਹੀਂ ਕਰਦਾ, ਕਿਉਂਕਿ ਟਾਈਮ ਬਚਾ ਕੇ ਤੁਸੀਂ ਜੇ 1-2 ਘੰਟੇ ਪੂਰਾ ਦਿਨ ਵੀ ਲੇਟ ਹੋ ਗਏ ਤੇ ਮੈਕਸਿਮਮ ਤੁਹਾਨੂੰ ਜੁਰਮਾਨਾ ਪੇ ਕਰਨਾ ਪੈਣਾ। ਕੋਈ ਤੁਸੀਂ ਦੇਰ ਨਾਲ ਆਏ ਹੋ, ਤੁਸੀਂ $100 ਜੁਰਮਾਨਾ ਦੇ ਦਿਓ। ਗॉड फॉरबिड टाइम बचाने वास्ते यू टर्न मारिया या समझो कुछ स्पीडिंग की या समझो कोई होर ला तोड़िया, ਉਹਦਾ ਤੁਹਾਨੂੰ ਕਿੰਨਾ ਵੱਡਾ ਇੰਪੈਕਟ ਦੇਣਾ ਪੈਂਦਾ ਹੈ, ਇਹ ਤੁਹਾਡੇ ਸਾਹਮਣੇ ਐਗਜ਼ਾਮਪਲ ਆ। ਬਾਕੀ ਇਹ ਗੋਰੇ ਤੋਂ ਵੀ ਹੋ ਸਕਦਾ, ਮੈਕਸੀਕਨ ਤੋਂ ਵੀ ਹੋ ਸਕਦਾ, ਪੰਜਾਬੀ ਤੋਂ ਵੀ ਹੋ ਸਕਦਾ, ਕਿਸੇ ਹੋਰ ਕਮਿਊਨਿਟੀ ਤੋਂ ਵੀ ਹੋ ਸਕਦਾ। ਜੀ ਬਿਲਕੁਲ ਇਦਾਂ ਹੀ ਪਰ ਇਸ ਵੇਲੇ ਦੇ ਅਸੀਂ ਨਿਸ਼ਾਨੇ ਤੇ ਜੀ। ਆਪਾਂ ਜੇ ਪੋਜ਼ਿਟਿਵ ਸਾਈਡ ਤੇ ਦੇਖੀਏ ਤੇ ਪੋਜ਼ਿਟਿਵ ਸਾਈਡ ਤੇ ਕਿੰਨੀ ਸਾਰੀ ਚੀਜ਼ਾਂ ਜਿਹੜੇ ਪੰਜਾਬੀਆਂ ਨੇ ਕੀਤੀਆਂ, ਇਸ ਟਾਈਮ ਤੇ ਮੀਡੀਆ ਨੇ ਉਹਨੇ ਡਿਸਕਸ ਨਹੀਂ ਕਰਨਾ। ਮੈਨੂੰ ਪਤਾ ਪੰਜਾਬੀ ਰੇਡੀਓ USA ਉਹਨੂੰ ਡਿਸਕਸ ਕਰ ਰਿਹਾ, ਬਹੁਤ ਜ਼ਿਆਦਾ ਕਰ ਰਿਹਾ। ਉਹਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਕਿ ਇੱਕ ਹੋਰ ਇਨਸੀਡੈਂਟ ਹੋਇਆ ਸੀ ਰੀਸੈਂਟਲੀ, ਕੈਨੇਡਾ 'ਚ ਹੋਇਆ ਸੀ। ਕਿਉਂਕਿ ਮੈਂ ਕੈਨੇਡਾ ਦੀ, ਮੇਰੀ ਮੈਮੋਰੀ ਜ਼ਿਆਦਾ ਨੇ, ਮੈਨੂੰ ਇੱਧਰ ਆਏ 3 ਸਾਲ ਹੋਏ। ਤੇ ਉਹ ਇੱਕ ਭਾਈ ਨੇ, ਕਿਸੇ ਦੇ ਲੇਡੀ ਦਾ ਪਰਸ ਰਹਿ ਗਿਆ ਸੀ, ਉਹਨੇ ਪੈਰਸ ਚੁੱਕ ਕੇ ਉਹਨੂੰ ਲੇਡੀ ਨੂੰ ਦਿੱਤਾ, ਚੇਸ ਕੀਤਾ, ਲੱਭਿਆ, ਭਾਈ ਨੇ ਉਹਨੂੰ ਦਿੱਤਾ। ਉਹ ਲੇਡੀ ਨੇ ਕਿਹਾ ਜੀ ਤੂੰ ਮੈਨੂੰ ਪਰਸ ਦਿੱਤਾ, ਮੇਰੇ ਕੋਲ, ਮੈਂ ਬੈਂਕ ਤੇ ਨਿਕਲੀ ਸੀ, ਮੇਰੇ ਕੋਲ ਇਹਦੇ ਅੰਦਰ $40,000 ਦੀ ਸੀਗੀ, ਅਮਾਊਂਟ ਬਹੁਤ ਵੱਡੀ ਸੀਗੀ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਤੇ ਮੈਂ ਤੈਨੂੰ ਤੋਹਫਾ ਦੇਣਾ ਚਾਹੁੰਦੀ। ਕਹਿੰਦਾ ਨਹੀਂ, ਮੈਂ ਨਹੀਂ ਲੈਣਾ। ਉਹਨੇ ਕਿਹਾ ਫੋਨ ਨੰਬਰ ਦੱਸ ਦੇ, ਮੈਂ ਤੈਨੂੰ ਵਾਇਰ ਕਰ ਦੇ। ਕਹਿੰਦਾ ਮੈਨੂੰ ਨਹੀਂ ਚਾਹੀਦਾ। ਉਹ ਚੁੱਪ ਕਰਕੇ ਭਾਈ ਤੋਂ ਨਿਕਲਿਆ, ਉਹਨੇ ਉਹਦੇ ਟਰੱਕ ਦਾ ਸਾਈਨ ਲੈ ਲਿਆ, ਉਹਨੇ ਟਰੱਕ ਦੀ ਕੰਪਨੀ ਨੂੰ ਕਾਲ ਕੀਤੀ, ਕਹਿੰਦੀ ਮੈਂ ਇਦਾਂ ਇੰਸੀਡੈਂਟ ਹੋਇਆ, ਇਸ ਨੰਬਰ ਤੇ ਡਰਾਈਵਰ ਸੀਗਾ, ਉਹਨੇ ਮੇਰੀ ਹੈਲਪ ਕੀਤੀ ਆ, ਤੇ ਉਹ ਅੱਗੋਂ ਨਾਂ ਵੀ ਨਹੀਂ ਦੱਸ ਰਿਹਾ। ਫਿਰ ਉਹ ਜਿਹੜਾ ਮੀਡੀਆ ਸੀਗੀ, ਉਹਨੇ ਮੀਡੀਆ ਨੂੰ ਦੱਸਿਆ, ਮੀਡੀਆ ਗਿਆ ਟਰੱਕਿੰਗ ਕੰਪਨੀ ਤੇ ਡਰਾਈਵਰ ਨੂੰ ਬੁਲਾਇਆ, ਉਹਦਾ ਥੈਂਕ ਯੂ ਕੀਤਾ, ਤੇ ਜਿਹੜਾ ਵੀ ਉਹਨੂੰ ਤੋਹਫਾ ਦਿੱਤਾ ਉਹ ਕਹਿੰਦਾ ਜੀ ਮੈਂ ਜਿਹੜਾ ਤੋਹਫਾ ਦੇ ਰਹੇ ਹੋ, ਮੈਂ ਜਾ ਕੇ ਇਹ ਮਤਲਬ ਮੱਥਾ ਟੇਕਣ ਦੇ ਪੈਸੇ ਦੇ ਦਾਂਗਾ। ਹਾਏ ਹਾਏ, ਜ਼ਰੂਰ ਕਰ ਪਾ ਦਾਂਗੇ। ਕੀ ਬਾਤ ਹੈ ਜੀ। ਇਹ ਪੰਜਾਬੀਆਂ ਦਾ ਜਿਹੜਾ ਉਹ ਸਮਝੋ ਪ੍ਰੈਜੈਂਟੇਸ਼ਨ ਹੈਗੀ। ਉਹਦੇ ਬਾਅਦ ਵੀ ਕਿੰਨੇ ਇੰਨੇ ਇੰਸੀਡੈਂਟ ਹੈਗੇ। ਮੈਨੂੰ ਯਾਦ ਹੈ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਿ ਬੱਚਾ ਖੜਾ, ਜਵਾਕ ਖੜਾ ਬਿਲਕੁਲ ਸੜਕ ਦੇ ਦਰਮਿਆਨ 'ਚ, ਤੇ ਜੀ ਜਿਸ ਤਰ੍ਹਾਂ ਕਿ ਆਹਾ ਵੇਖੋ ਨਾ, ਇਨਸਾਨੀਅਤ ਆ ਜਿਹੜੀ ਜਿੰਦੀ ਜਾਗਦੀ ਜੀ। ਉਹਦੇ ਬਾਅਦ ਜਿਹੜੇ ਸਾਨੂੰ ਪਤਾ, ਮੈਨੂੰ ਆਪ ਪਤਾ ਹੈ ਕਿ ਮੈਂ ਟੈਕਸੀ ਜਦੋਂ ਚਲਾਉਂਦਾ ਸੀ, ਜਦੋਂ ਮੈਂ ਚਲਾਉਂਦਾ ਸੀ ਆਪਣਾ ਲਿਮੋ ਚਲਾਉਂਦਾ ਸੀ, ਜਦੋਂ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਸੀ ਕਿਸੇ ਵੀ ਸਿਚੁਏਸ਼ਨ ਤੇ, ਸਟਰੀਟ ਤੇ, ਜਾਂ ਕੋਈ, ਮੈਂ ਹੋਰ ਮਤਲਬ ਨੈਗੇਟਿਵਿਟੀ ਗੱਲ ਨਹੀਂ ਕਰਨਾ ਚਾਹੁੰਦਾ, ਉਹ ਸਭ ਤੋਂ ਪਹਿਲਾਂ ਦੇਖਦੇ ਸੀ ਆਪਣੇ ਨਾਲ, ਲੋਕੀ ਆਮ ਜਨਤਾ ਦੀ ਗੱਲ ਕਰਦਾ, ਉਹ ਦੇਖਦੇ ਸੀ ਆਪਣੇ ਨਾਲ ਕਿਹੜਾ ਕੋਈ ਪੰਜਾਬੀ ਖੜਾ, ਜਿਹੜਾ ਪੰਜਾਬੀ ਖੜਾ ਉਹਨੂੰ ਫੌਰਨ ਕਹਿੰਦੇ ਸੀ ਹੈਲਪ ਮੀ। ਮੈਨੂੰ ਅੱਜ ਤੱਕ ਯਾਦ ਹੈ। ਵਾਹ, ਠੀਕ ਹੈ ਜੀ। ਉਹਦੀ ਰੀਜ਼ਨ ਉਹਨਾਂ ਨੂੰ ਪਤਾ ਇਹ ਜਿਹੜੇ ਨੇ, ਇਹ ਧਾਰਮਿਕ ਲੋਕ ਨੇ, ਇਹ ਲੋਕਾਂ ਦੀ ਲੁੱਕ ਆਫਟਰ ਕਰਨਗੇ, ਹੈ ਜੀ, ਇਹਨਾਂ ਦੇ ਰਿਲੀਜਨ ਦਾ ਹਿੱਸਾ ਹੈ। ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਲੰਗਰ ਆ, ਉਹ ਮੋਸਟਲੀ ਜਗ੍ਹਾ ਤੇ ਲੰਗਰ ਜਿਹੜਾ ਪੰਜਾਬੀਆਂ ਦੇ ਚੱਲਦਾ। ਬਿਲਕੁਲ ਜੀ, ਚਰਚੇ ਪੂਰੇ ਜੱਗ ਤੇ ਬਰਕਤਾਂ ਦੇ। ਫੂਡ ਬੈਂਕ ਦੇ ਜਿਹੜੇ ਤੁਹਾਨੂੰ ਪਤਾ ਹਰ ਪਾਸੇ ਪੰਜਾਬੀ ਦੇ ਫੂਡ ਬੈਂਕ ਚੱਲਦੇ। ਕਿਸੇ ਵੀ ਡਿਜ਼ਾਸਟਰ ਤੇ ਹੋਏ ਤਾਂ ਸਭ ਤੋਂ ਪਹਿਲਾਂ ਪੰਜਾਬੀ ਜਾਂਦੇ, ਇਦਾਂ ਹੈ ਹੀ ਜੀ। ਹੁਣ ਪੰਜਾਬੀ ਜਾਂ ਆਪਣੇ ਕਲਚਰ ਦੇ ਲੋਕ ਇਤਨਾ ਹੈਗੀ, ਤੇ ਹੋਰ ਵੀ ਬਹੁਤ ਸਾਰੀ ਆਰਗੇਨਾਈਜੇਸ਼ਨ ਹੈਗੀਆਂ, ਤੇ ਇਹਨਾਂ ਨੂੰ ਅਸੀਂ ਹਾਈਲਾਈਟ ਕਰਨਾ ਚਾਹੀਦਾ ਅੱਜ ਕੱਲ ਦੇ ਦੌਰ 'ਚ। ਪਰ ਇੰਸੀਡੈਂਟ ਹੋਇਆ, ਡੈਫੀਨਿਟਲੀ ਹੋਇਆ। ਲਾ ਨੂੰ ਜੇ ਆਪਾਂ ਫੋਲੋ ਕਰਦੇ ਨਹੀਂ ਹੋਣਾ ਸੀ, ਪਰ ਇਹ ਗਲਤੀ ਜਿਹੜੀ ਆ 3-4 ਲੈਵਲ ਤੇ ਹੈਗੀ। ਪਹਿਲੀ ਉਹ ਕਹਿੰਦੇ ਦੀ ਜਿਹੜੀ ਪ੍ਰੈਸ ਰਿਲੀਜ਼ ਆਈ ਆ ਸ਼ੌਨ ਡਫੀ ਦੀ FMCSA ਤੇ, ਉਹਦਾ ਲਿੰਕ ਤੁਸੀਂ ਪਲੀਜ਼ ਜ਼ਰੂਰ ਲਾਣਾ ਤਾਂ ਕਿ ਲੋਕੀ ਦੇਖ ਸਕਣ। ਉਹਨਾਂ ਨੇ ਕਿਹਾ ਜੀ ਪਹਿਲੀ ਜਿਹੜੀ ਗਲਤੀ ਆ ਉਹ ਕਹਿੰਦੇ ਵਾਸ਼ਿੰਗਟਨ ਸਟੇਟ ਦੀ ਹੋਈ ਹੈ ਕਿ ਉਹਨਾਂ ਨੇ ਰੈਗੂਲਰ ਡਰਾਈਵਿੰਗ ਪਰਮਿਟ ਕਿਉਂ ਇਸ਼ੂ ਕੀਤਾ ਜਦੋਂ ਇਹ ਵਰਕ ਪਰਮਿਟ ਤੇ ਸੀਗਾ। ਜੁਲਾਈ 15 2023 ਦੀ ਗੱਲ ਆ। ਉਹਦੇ ਬਾਅਦ ਉਹਨੇ ਕਿਹਾ ਜੀ ਦੂਸਰੀ ਸਟੇਟ ਆ ਕੈਲੀਫੋਰਨੀਆ, ਉਹਨਾਂ ਨੇ ਲਿਮਿਟਿਡ ਟਰਮ ਨਾਨ ਡੋਮਿਸਾਈਲ ਇਸ਼ੂ ਕੀਤਾ। ਉਹਦੇ ਬਾਅਦ ਉਹਨੇ ਕਿਹਾ ਜੀ ਸਪੀਡਿੰਗ ਤੇ ਨਿਊ ਮੈਕਸੀਕੋ 'ਚ ਇਹਨੂੰ ਰੋਕਿਆ ਜੁਲਾਈ 3 2025 'ਚ, ਤੇ ਉਹਦਾ ELP ਟੈਸਟ ਕਿਉਂ ਨਹੀਂ ਲਿਆ।
ਉਹਦੀ ਰੀਜ਼ਨ ਇਹ ਆ, ਜਦੋਂ ਇਹ ਇਨਸੀਡੈਂਟ ਹੋਇਆ ਤੇ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਇੱਕ ਤੇ ਜਾ ਕੇ ਉਹਨਾਂ ਨੇ ਸ਼ੁਰੂ ਕੀਤੀ ਜਿਹੜੀ ਕੈਰੀਅਰ ਆ ਉਹਨਾਂ ਦੇ ਕੋਲ, ਜਿਹੜਾ ਮਤਲਬ ਕੰਪਨੀ ਆ, ਉਹਦੇ ਵੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੁਣ ਆ ਰਹੀਆਂ ਨੇ, ਖੁੱਲ ਰਹੀਆਂ ਨੇ ਕਿ ਉਹਨਾਂ ਦੀ ਕੰਪਨੀ ਵੀ ਉਹਨਾਂ ਨੇ ਨਾਂ ਚੇਂਜ ਕਰ ਲਿਆ, ਦੂਜੀ ਕੰਪਨੀ ਲਾਈ, ਇਹ ਤੁਸੀਂ ਮੀਡੀਆ ਤੇ ਦੇਖਦੇ ਹੋਣੇ ਹੋ। ਪਰ ਦੂਸਰੇ ਪਾਸੇ ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਉਹਦਾ ELP ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ ਦਾ ਟੈਸਟ ਲਿਆ। ਟੈਸਟ 'ਚ 12 ਕੁਐਸਚਨ ਸੀਗੇ, ਜਿਨ੍ਹਾਂ 'ਚ ਉਹ ਕਹਿੰਦੇ ਜੀ 10 ਕੁਐਸਚਨ ਉਹ ਨਹੀਂ ਆਨਸਰ ਕਰ ਸਕਿਆ, ਸਿਰਫ 2 ਕੁਐਸਚਨ ਆਨਸਰ ਕੀਤੇ। ਫਿਰ ਉਹਨੂੰ ਦੂਜੇ ਲੈਵਲ ਤੇ ਲੈ ਗਏ, ਜਿਹੜਾ ਹੁੰਦਾ ਸਾਈਨ, ਰੋਡ ਸਾਈਨ ਦੀ ਜਿਹੜੀ ਕੁਐਸਚਨ ਹੁੰਦੇ, ਕਹਿੰਦੇ 4 ਰੋਡ ਸਾਈਨ ਦਾ ਕੁਐਸਚਨ ਕੀਤਾ, 3 ਦੇ ਆਨਸਰ ਨਹੀਂ ਮਿਲੇ, ਸਿਰਫ 1 ਦਾ ਆਨਸਰ ਮਿਲਾ। ਹਾਏ ਹਾਏ। ਤੇ ਕਹਿਣ ਦਾ ਮਕਸਦ ਇਹ ਚੀਜ਼ਾਂ ਆਪਾਂ ਨੂੰ ਮਾਈਂਡ 'ਚ ਰੱਖਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਕਿ ਬਈ ਕਿਹੜੇ ਆਨਸਰ ਉਹ ਲੱਭਦੇ ਨੇ, ਕਿਹੜੇ ELP 'ਚ ਕੀ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੈ ਜਿਹੜੀ ਉਹ ਇੰਟਰਵਿਊ ਕਰਦੇ ਨੇ। ਉਹਦਾ ਮੈਂ ਤੁਹਾਨੂੰ ਲਿੰਕ ਪਲੀਜ਼ ਆਪਣਾ ਲਿੰਕ ਲਾ ਦਿੱਤਾ ਸੀ ਇਹਦੇ ਨਾਲ। ਇਹਦੇ 'ਚ ਉਹਨਾਂ ਨੇ ਜਿਹੜੀ ਰਿਕਮੈਂਡੇਸ਼ਨ ਮੈਨੂੰ ਮਿਲੀ ਆ, FMCSE ਦੀ ਵੈਬਸਾਈਟ ਤੇ ਹੈਗੀ, ਉਹ ਰਿਕਮੈਂਡੇਸ਼ਨ ਹੈਗੀ ਕੈਰੀਅਰ ਵਾਸਤੇ ਕਿ ਜਦੋਂ ਉਹ ਡਰਾਈਵਰ ਨੂੰ ਹਾਇਰ ਕਰਨ ਤੇ ELP ਦੇ ਕੰਟੈਂਟ ਵਿੱਚ ਕਿਹੜੇ ਕੁਐਸਚਨ ਪਤਾ ਕਰਨੇ ਚਾਹੀਦੇ। 5 ਚੀਜ਼ਾਂ ਉਹਨਾਂ ਨੇ ਦੱਸੀਆਂ ਨਹੀਂ। ਪਹਿਲਾਂ ਉਹਨਾਂ ਨੇ ਦੱਸਿਆ ਜੀ origin and destination of recent or planned trip, ਉਹ ਇੰਗਲਿਸ਼ ਵਿੱਚ ਪੁੱਛਦੇ ਨੇ ਭਾਈ ਤੁਸੀਂ ਕਿੱਧਰ ਜਾ ਰਹੇ ਹੋ। ਦੂਸਰਾ amount of time spent on duty including driving time and the record of duty status, logbook। ਤੀਸਰਾ ਫਿਰ information contained in the driver license, ਭਾਈ ਤੁਹਾਡੇ ਡਰਾਈਵਰ ਲਾਇਸੈਂਸ ਤੇ ਕੀ ਲਿਖਿਆ ਇਹ ਦੱਸੋ ਜ਼ਰਾ। ਚੌਥੀ ਚੀਜ਼ ਉਹ ਜਿਹੜੀ ਸ਼ਿਪਮੈਂਟ ਆ ਉਹਦੇ ਬਾਰੇ ਪੁੱਛਦੇ, ਭਾਈ ਇਹਦੇ ਸ਼ਿਪਮੈਂਟ ਦੇ ਡਾਕੂਮੈਂਟ ਨਹੀਂ ਹੈ ਤੇ ਕੀ ਨੇ ਇਹ ਡਾਕੂਮੈਂਟ, ਕੀ ਲਿਖੇ ਸ਼ਿਪਮੈਂਟ ਦੇ, ਤੇ ਪਲੱਸ ਤੁਸੀਂ ਐਕਚੁਅਲ ਕੀ ਲੈ ਕੇ ਜਾ ਰਹੇ ਹੋ, ਕੀ ਮਟੀਰੀਅਲ ਲੈ ਕੇ ਜਾ ਰਹੇ ਹੋ। ਤੇ ਪੰਜਵਾਂ ਜਿਹੜਾ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਹੈ ਕਿ ਵਹੀਕਲ ਇਕਵਿਪਮੈਂਟ ਸਬਜੈਕਟ ਟੂ ਇਨਸਪੈਕਸ਼ਨ, ਕਿ ਭਾਈ ਜਿਹੜੀ ਵਹੀਕਲ ਦੀ ਇਨਸਪੈਕਸ਼ਨ ਕਰਕੇ ਦਿਖਾਓ ਕਿ ਇੰਗਲਿਸ਼ ਵਿੱਚ ਕਿੱਦਾਂ ਹੁੰਦੀ। ਇਹ 3-4 ਚੀਜ਼ਾਂ ਉਹਨਾਂ ਨੇ ਗਾਈਡਲਾਈਨ ਦਿੱਤੀਆਂ। ਪਹਿਲੀ ਗੱਲ ਤੇ ਇਹ ਸਾਨੂੰ ਪਤਾ ਹੋਣੀ ਚਾਹੀਦੀ ਕਿਉਂਕਿ ਪਾਰਟ ਆਫ ਦਾ ਆਪਣਾ ਜਿਹੜਾ ਹੈਗਾ ਪ੍ਰੋਟੋਕੋਲ ਆ ਕੰਮ ਦਾ ਹਿੱਸਾ ਹੈ ਸਟਾਰਟ ਕਰਨ ਦਾ, ਇਹ ਆਲਰੇਡੀ ਪ੍ਰੋਟੋਕੋਲ ਆ, ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ। ਦੂਸਰੀ ਗੱਲ, ਜੇ ਸਾਨੂੰ ਨਹੀਂ ਪਤਾ ਤੇ ਜੇ ਅਸੀਂ ਉਹਦੇ 'ਚ ਪ੍ਰੋਫੀਸ਼ੀਐਂਟ ਨਹੀਂ ਹੈਗੇ ਤੇ ਉਹਨੂੰ ਅਸੀਂ ਲਾਜ਼ਮੀ ਲਰਨ ਕਰ ਲਈਏ ਤੇ ਇਹ ਮੇਕ ਸ਼ੋਰ ਕਰੀਏ ਕਿ ਆਪਾਂ ਆਪਣੇ ਪ੍ਰੋਫੈਸ਼ਨ ਨੂੰ ਅਗਲੇ ਲੈਵਲ ਤੇ ਦੇ ਕੇ ਜਾਈਏ ਤਾਂ ਕਿ ਆਪਣੀ ਜਿਹੜੀ ਚੀਜ਼ਾਂ ਹੋਰ ਬਿਹਤਰ ਹੋ ਸਕਣ। ਠੀਕ ਹੈ, ਬਿਲਕੁਲ ਠੀਕ ਹੈ। ਗੱਲਬਾਤ ਨੂੰ ਅੱਗੇ ਤੋਰਾਂਗਾ। ਅੱਜ ਕੱਲ ਟਰੱਕ ਫਾਈਨੈਂਸਿੰਗ ਹੈ ਜਿਹੜੀ, ਬਹੁਤ ਸਾਰੇ ਚੈਲੰਜਸ ਨੇ ਜਿਹੜੇ ਉਹ ਫੇਸ ਕਰ ਰਹੀ ਹੈ, ਔਰ ਇਹਦੇ ਨਾਲ ਕਿੱਦਾਂ ਨਿਬੜਿਆ ਜਾ ਸਕਦਾ ਹੈ, ਜ਼ਰਾ ਆਪਣੀ ਮਹਾਰਤ ਦੇ ਨਾਲ ਦੱਸੋ ਸਾਨੂੰ। ਜੀ ਦੇਖੋ, ਟਰੱਕ ਫਾਈਨਾਂਸਿੰਗ 'ਚ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਰਿਹਾ ਇਸ ਵੇਲੇ, ਉਹ ਆ ਰਿਹਾ ਹੈਗਾ ਕਿ ਜਿੰਨੇ ਵੀ ਪਿੱਛੇ ਹਾਲਾਤ ਹੋਏ ਨੇ, ਤੁਹਾਨੂੰ ਪਤਾ ਹੀ ਹੈ, ਬਹੁਤ ਸਾਰੇ ਟਰੱਕ ਜਿਹੜੇ ਨੇ ਉਹ ਚੱਕੇ ਗਏ ਨੇ ਤੇ ਉਹ ਕਰਕੇ ਬਹੁਤ ਸਾਰੀ ਫਾਈਨਾਂਸ ਕੰਪਨੀਆਂ ਜਿਹਨੇ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਟਾਈਟ ਕਰ ਦਿੱਤਾ ਹੈ। ਦੂਸਰੀ ਜਿਹੜੀ ਚੀਜ਼ ਆ, ਜਿਹੜੀ ਬਹੁਤ ਸਾਰੀ ਫਾਈਨਾਂਸ ਕੰਪਨੀਆਂ ਨੇ ਉਹ ਹੁਣ ਵਰਕ ਪਰਮਿਟ ਵਾਲਿਆਂ ਦਾ ਲੋਨ ਨਹੀਂ ਕਰ ਰਹੇ ਐਜ਼ ਅ ਫਸਟ ਟਾਈਮ ਬਾਇਰ। ਜੇ ਉਹਨਾਂ ਦੇ ਪੁਰਾਣੀ ਕੰਪਨੀਆਂ 3-4-5 ਲੋਨ ਹੈਗੇ, ਉਹਨਾਂ ਵਾਸਤੇ ਫਿਰ ਵੀ ਅਸੀਂ ਵਧੀਆ ਸਿਸਟਮ ਲੱਭ ਰਹੇ ਹਾਂ। ਜੇ ਤੁਸੀਂ ਫਾਈਨਾਂਸ ਦੀ ਜਿਹੜੀ ਕੈਟਾਗਰੀ ਨੂੰ ਮਾਈਂਡ 'ਚ ਰੱਖਿਓ ਤੇ ਉਹਦੇ 3-4 ਚੀਜ਼ਾਂ ਹੋਣ ਤਾਂ ਹੁਣ ਵੀ ਅਸੀਂ ਵਧੀਆ ਫਾਈਨਾਂਸ ਕਰਕੇ ਦੇ ਰਹੇ ਹਾਂ। ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਹੈਗੇ। ਨੰਬਰ 1, ਤੁਹਾਡੇ ਕੋਲ 3-4-5 ਕ੍ਰੈਡਿਟ ਕਾਰਡ ਹੋਣੇ ਚਾਹੀਦੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਤੇ ਵਿਆਜ ਪੇ ਕਰੋ, ਮੈਂ ਕਹਿ ਰਿਹਾ 3-4 ਕ੍ਰੈਡਿਟ ਕਾਰਡ ਲਓ ਤੇ ਕੋਸ਼ਿਸ਼ ਕਰੋ ਉਹਨਾਂ ਕ੍ਰੈਡਿਟ ਕਾਰਡ ਨੂੰ ਮਹੀਨੇ ਤੋਂ ਪਹਿਲਾਂ ਪੇ ਕਰ ਦਿਓ ਤਾਂ ਕਿ ਉਹਦੇ ਤੇ ਵਿਆਜ ਨਾ ਦਿਓ, ਪਰ ਤੁਹਾਡਾ ਕ੍ਰੈਡਿਟ ਦਾ ਸਿਸਟਮ ਚੱਲ ਪਏ। ਠੀਕ ਹੈ। ਜੇ ਤੁਹਾਡੇ ਕੋਲ ਇੱਕ ਵੀ ਕ੍ਰੈਡਿਟ ਕਾਰਡ ਨਹੀਂ ਹੈਗਾ ਤੇ ਤੁਸੀਂ ਡਾਊਨ ਦਾ ਰੋਡ ਟਰੱਕ ਲੈਣਾ ਤੇ ਤੁਸੀਂ ਆਪਣੇ ਮੇਜਰ ਬੈਂਕ ਜਿਹੜਾ ਵੀ ਹੈਗਾ ਜਿਹਦੇ ਨਾਲ ਖਾਤਾ ਖੁੱਲਿਆ ਤੁਹਾਡਾ, ਉਹਦੇ ਬੈਂਕ ਕੋਲ ਜਾਓ, ਉਹਨੂੰ ਕਹੋ ਯਾਰ ਮੈਨੂੰ ਕ੍ਰੈਡਿਟ ਕਾਰਡ ਦੇਣ ਤਾਂ ਕਿ ਐਟਲੀਸਟ ਤੁਹਾਡਾ ਖਾਤਾ ਖੁੱਲ ਸਕੇ। ਠੀਕ ਹੈ। ਦੂਜੀ ਚੀਜ਼, ਜੇ ਤੁਸੀਂ ਗੱਡੀ ਲੈਣ ਲੱਗੇ ਹੋ, ਕਾਰ ਲੈਣ ਲੱਗੇ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਫਾਈਨਾਂਸ ਕਰਾਓ। ਮੈਂ ਇਹ ਨਹੀਂ ਕਹਿ ਰਿਹਾ ਡੀਲਰਸ਼ਿਪ ਤੋਂ ਕਰਾਓ, ਤੁਸੀਂ ਆਪਣੇ ਬੈਂਕ ਤੋਂ ਕਰਾ ਲਓ ਜਿਹੜੇ ਬੈਂਕ ਨਾਲ ਤੁਸੀਂ ਸਿਸਟਮ ਕਰਦੇ ਹੋ, ਪਰ ਉਹਨੂੰ ਫਾਈਨਾਂਸ ਕਰੋ, ਉਸ ਨਾਲ ਤੁਹਾਡਾ ਕ੍ਰੈਡਿਟ ਜਿਹੜਾ ਉਹ ਬਹੁਤ ਜ਼ਿਆਦਾ ਸੈਟਅਪ ਹੋ ਜਾਂਦਾ। ਤੇ ਆਖਰੀ ਚੀਜ਼ ਜਿਹੜੀ ਆ, ਜਦੋਂ ਵੀ ਤੁਸੀਂ ਟਰੱਕ ਲਓ, ਕੁਆਲੀਫਾਈਡ ਟਰੱਕ ਲਓ। ਕੋਸ਼ਿਸ਼ ਕਰੋ ਬੈਂਕ ਦਾ ਚੱਕਿਆ ਟਰੱਕ ਨਾ ਹੋਏ ਤੇ ਮੇਨ ਡੀਲਰ ਨਾਲ ਡੀਲ ਕਰੋ। ਜਿਵੇਂ USA ਟਰੱਕ ਸੇਲ ਜਿਹੜਾ ਡੀਲ ਕਰਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ ਟਰੱਕ ਜਿਹੜੇ ਨੇ ਟਾਪ ਪਰਫਾਰਮਰ ਕੰਪਨੀਆਂ ਦੇ ਟਰੱਕ ਹੋਣ, ਉਹਨਾਂ ਨਾਲ ਪੂਰੀ ਮੇਨਟੇਨੈਂਸ ਲੱਗੀ ਹੋਏ ਤੇ ਜਦੋਂ ਉਹ ਟਰੱਕ ਅਸੀਂ ਕੁਆਲੀਫਾਈਡ ਟਰੱਕ ਬੈਂਕ ਨੂੰ ਭੇਜਦੇ ਨੇ, ਬੈਂਕ ਵੀ ਸਾਨੂੰ ਅਪਰੀਸ਼ੀਏਟ ਕਰਦਾ ਤੇ ਈਜ਼ੀਲੀ ਫਾਈਨਾਂਸ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਆਕਸ਼ਨ ਦਾ ਟਰੱਕ ਨਹੀਂ ਹੈਗਾ, ਇਦਾਂ ਦਾ ਨਹੀਂ ਹੈਗਾ ਕਿ ਟਰੱਕ ਲਊਗਾ ਬਾਹਰ ਜਾ ਕੇ ਟਰੱਕ ਖੜ ਜਾਊਗਾ। ਨਾਲ ਅਸੀਂ ਤੁਹਾਨੂੰ ਪਤਾ ਵਾਰੰਟੀ ਵੀ ਦਿੰਦੇ ਆ ਆਪਣੇ ਟਰੱਕਾਂ 'ਚ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸਪੈਸ਼ਲੀ ਫਾਈਨਾਂਸਿੰਗ ਵਾਸਤੇ। ਜੀ ਬਿਲਕੁਲ ਠੀਕ ਹੈ। ਆਖਰ ਤੇ
ਕਿਸੇ ਵੀ ਕੰਮਕਾਰ, ਕਿਸੇ ਵੀ ਬਿਜ਼ਨਸ ਦੇ ਵਿੱਚ ਜਦੋਂ ਕੋਈ ਅਦਾਰਾ, ਕੋਈ ਫਰਮ, ਕੋਈ ਕੰਪਨੀ ਆਉਂਦੀ ਹੈ ਤੇ ਕੁਛ ਕਹਿ ਲਵੋ ਕਿ ਪਾਣੀ ਦੇ ਵਿੱਚ ਵੱਟਾ ਸੁੱਟੀਏ ਤੇ ਹਲਚਲ ਮਚਦੀ ਹੈ। ਉਹ ਪੋਜ਼ਿਟਿਵ ਵੀ ਹੁੰਦੀ ਹੈ, ਨੈਗੇਟਿਵ ਵੀ ਹੁੰਦੀ ਹੈ। ਮੈਂ ਪੋਜ਼ਿਟਿਵ, ਜਿੱਦਾਂ ਤੁਸੀਂ ਕਹਿੰਦੇ ਜੀ ਅਸੀਂ ਪੋਜ਼ਿਟਿਵ ਪੱਖ ਵੇਖਣਾ, ਮੈਂ ਤੁਹਾਡੇ ਕੋਲੋਂ ਸਿੱਧਾ ਪੱਖ ਇਹ ਪੁੱਛਣਾ, USA ਟਰੱਕ ਸੇਲਸ ਦੇ ਟਰੱਕਿੰਗ ਬਿਜ਼ਨਸ ਤੇ ਆਉਣ ਦੇ ਨਾਲ ਇਹਦੇ 'ਚ ਕੀ ਪੋਜ਼ਿਟਿਵ ਚੇਂਜਸ ਆਏ ਨੇ? ਤੁਹਾਡੇ ਆਉਣ ਦੇ ਨਾਲ, ਤੁਹਾਡੀਆਂ ਕਰਨੀਆਂ ਦੇ ਨਾਲ, ਤੁਹਾਡੇ ਕੰਮਕਾਰ ਦੇ ਨਾਲ, ਤੁਹਾਡੀ ਕੰਟਰੀਬਿਊਸ਼ਨ ਦੇ ਨਾਲ। ਜੇ ਆਪਾਂ ਸਟਾਰਟ ਕਰਦੇ ਹਾਂ ਕਿ ਟਰੱਕ ਸੇਲ 'ਚ ਇੱਕ ਚੀਜ਼ ਜਿਹੜੀ ਦੇਖੀ ਸੀ ਕਿ ਜਿਹੜੇ ਵੀ ਟਰੱਕ ਵੇਚਦੇ ਸੀ ਉਹਨਾਂ ਕੋਲ ਆਪ ਸੀਡੀਐਲ ਨਹੀਂ ਸੀਗਾ। ਇੱਕ ਗੱਲ ਸ਼ੁਰੂ ਹੁੰਦੀ ਜਦੋਂ ਮੈਂ ਕਾਰਾਂ ਦਾ ਕੰਮ ਕਰਦਾ ਸੀ ਨਾ, ਕਾਰਾਂ 'ਚ ਸਾਨੂੰ ਇੱਕ ਵਾਰੀ ਬਹੁਤ ਵੱਡੀ ਕੰਪਨੀ ਦਾ ਬੰਦਾ ਆਇਆ, ਉਹ ਸਾਨੂੰ ਦੱਸੇ ਕਿ ਕਾਰਾਂ ਕਿੱਦਾਂ ਵੇਚਣੀਆਂ। ਮੈਂ ਉਹਨੂੰ ਕੁਐਸਚਨ ਕੀਤਾ, ਮੈਂ ਕਿਹਾ ਤੁਸੀਂ ਕਿੱਧਰੋਂ? ਕਹਿੰਦਾ ਨਿਊਯਾਰਕ ਤੋਂ। ਮੈਂ ਕਿਹਾ ਵੈਰੀ ਨਾਈਸ। ਮੈਂ ਕਿਹਾ ਦੱਸੋ ਤੁਹਾਡੇ ਕੋਲ ਕਾਰ ਹੈਗੀ? ਕਹਿੰਦਾ ਨਹੀਂ। ਮੈਂ ਕਿਹਾ ਤੁਹਾਡੇ ਕੋਲ ਕਾਰ ਵੀ ਨਹੀਂ ਹੈਗੀ, ਤੁਹਾਨੂੰ ਪਤਾ ਕਾਰ ਕੀ ਹੁੰਦੀ ਹੈ, ਤੁਸੀਂ ਸਾਨੂੰ ਦੱਸ ਰਹੇ ਹੋ ਕਾਰਾਂ ਕਿੱਦਾਂ ਵੇਚਣੀਆਂ? ਕਿਉਂਕਿ ਤੁਸੀਂ ਤੇ ਨਿਊਯਾਰਕ ਵਾਲੇ ਹੋ, ਨਿਊਯਾਰਕ ਤੁਹਾਨੂੰ ਪਤਾ ਮੋਸਟਲੀ ਲੋਕੀ ਕਾਰਾਂ ਰੱਖਦੇ ਨਹੀਂ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੁੰਦੀ, ਉਹਨਾਂ ਦਾ ਇਦਾਂ ਸਿਸਟਮ ਬਣਿਆ। ਐਕਸਪੈਂਸਿਵ ਵੀ ਬਹੁਤ ਹੈ ਕਾਰਾਂ ਰੱਖਣਾ ਤੇ ਪਾਰਕ ਕਰਨਾ। ਸੇਮ ਥਿੰਗ ਵਿਦ ਜਿਹੜੇ ਆਪਣੇ ਡੀਲਰਸ਼ਿਪਾਂ ਸਨ, ਮੇਰੀ ਆਪਣੀ ਜਿਹੜੀ ਲਰਨਿੰਗ ਇਹ ਸੀਗੀ, ਲੋਕਾਂ ਕੋਲ ਸੀਡੀਐਲ ਨਹੀਂ ਸੀਗਾ ਤੇ ਉਹ ਸੀਡੀਐਲ ਬਿਨਾ, ਉਹਨਾਂ ਨੂੰ ਪਤਾ ਨਹੀਂ ਸੀ ਸੀਡੀਐਲ ਡਰਾਈਵਰ ਦੇ ਪ੍ਰੋਬਲਮਸ ਕੀ ਨੇ, ਜਿਹੜਾ ਡਰਾਈਵਰ ਟਰੱਕ ਚਲਾ ਰਿਹਾ ਉਹਨੂੰ ਕਿਹੜੀ ਕਿਹੜੀ ਪ੍ਰੋਬਲਮ ਆਉਂਦੀਆਂ ਨੇ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਮਿਡਲ ਆਫ ਨੋਵੇਅਰ ਯੈਸਟਰਡੇ ਇੱਕ ਭਾਈ ਦਾ ਟਰੱਕ ਖਰਾਬ ਹੋ ਗਿਆ। ਟਰੱਕ ਹੀ ਖਰਾਬ ਹੋਇਆ, ਟਾਇਰ ਪਾਟ ਗਿਆ। ਹੁਣ ਉਹ ਛੋਟੀ ਜਿਹੀ ਇੱਕ ਕਮਿਊਨਿਟੀ ਸੀ, ਉੱਧਰ ਚਲੇ ਗਿਆ, ਓਰੀਗਨ ਦੀ ਗੱਲ ਕਰਦਾ। ਉਧਰੋਂ ਉਹਨੂੰ ਮਕੈਨਿਕ ਨੂੰ ਕਿਹਾ ਭਾਈ ਤੂੰ ਟਾਇਰ ਚੇਂਜ ਕਰ ਦੇ। ਉਹ ਕਹਿੰਦਾ ਨਹੀਂ, ਇਹਦੇ ਮਿਸਮੈਚ ਟਾਇਰ ਨੇ, ਅਸੀਂ ਇਹਨੂੰ ਰੈਕਟ ਤੇ ਲਾਵਾਂਗੇ ਤੇ ਸਾਰੇ ਟਾਇਰ ਚੇਂਜ ਕਰਾਂਗੇ। ਅੱਛਾ। ਤੇ ਉਹਨੇ ਮੈਨੂੰ ਕਾਲ ਕੀਤੀ, ਮੈਂ ਕਿਹਾ ਭਾਈ ਇਹ ਤੇ ਉਦਾਂ ਹੀ ਹੈਗਾ ਕਿ ਤੁਸੀਂ ਰੀਇਨਵੈਂਟ ਕਰ ਰਹੇ ਹੋ ਵੀਲ ਨੂੰ। ਮੈਂ ਕਿਹਾ ਭਾਈ ਜੇ ਉਹ ਮੰਨਦਾ ਨਹੀਂ ਉਹਨੂੰ ਛੱਡ ਦਿਓ, ਤੁਸੀਂ ਰੋਡ ਅਸਿਸਟੈਂਟ ਨੂੰ ਕਾਲ ਕਰੋ। ਕਹਿੰਦੇ ਕੋਈ ਰੋਡ ਅਸਿਸਟੈਂਸ ਨਹੀਂ ਹੈਗਾ। ਮੈਂ ਕਿਹਾ ਬਹੁਤ ਸਾਰੀ ਵੈਬਸਾਈਟਾਂ ਨੇ, truckdown.com ਆ, ਬਹੁਤ ਸਾਰੀ ਵੈਬਸਾਈਟ ਹੈ, ਤੁਸੀਂ ਵੈਬਸਾਈਟ ਤੇ ਜਾਓ, ਨਹੀਂ ਤੇ ਗੂਗਲ ਮੈਪ 'ਚ ਜਾਓ, ਤੁਸੀਂ ਜਿਹੜਾ ਵੀ ਨੇੜੇ ਹੈਗਾ ਕੋਈ ਉਹਨੂੰ ਲੱਭੋ। ਨਹੀਂ ਤੇ ਸੁਬਾਹ ਤੱਕ ਵੇਟ ਕਰ ਲਓ, ਕਿਉਂਕਿ ਸੁਬਾਹ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ, ਸਾਰੀ ਆਪਸ਼ਨਾਂ ਮਿਲ ਜਾਣੀਆਂ। ਇਹ ਰਾਤ ਹੋਈ ਆ, ਡਰਾਈਵਰ ਨੂੰ ਵੀ ਸੌਣ ਦਿਓ, ਆਪ ਵੀ ਸੋ ਤੇ ਸੁਬਾਹ ਕਰ ਲਓ। ਇਹ ਛੋਟੀ ਛੋਟੀ ਚੀਜ਼ਾਂ ਨੇ ਜਿਹੜੀਆਂ ਡਰਾਈਵਰ ਨੂੰ ਚਾਹੀਦੀਆਂ ਹੁੰਦੀਆਂ, ਜਿਹੜੀ ਆਪਾਂ ਮਾਈਂਡ 'ਚ ਰੱਖ ਕੇ ਤੇ ਆਪਣੇ ਇਕੁਇਪਮੈਂਟ ਨੂੰ ਉਸ ਤਰ੍ਹਾਂ ਰੈਡੀ ਕਰਦੇ ਆ। ਆਪਣੇ ਜਿਹੜੇ ਸੇਲ ਦੇ ਪੈਕੇਜ ਨੇ ਉਹ ਇਸ ਤਰ੍ਹਾਂ ਬਣਾਉਂਦੇ ਨੇ ਕਿ ਡਰਾਈਵਰ ਨੂੰ ਫੈਸਿਲਿਟੇਟ ਕੀਤਾ ਜਾਏ। ਸਪੈਸ਼ਲੀ ਜਿਹੜੇ ਛੋਟੇ ਫਲੀਟ ਨੇ, ਜਿਨ੍ਹਾਂ ਕੋਲ ਇੱਕ ਟਰੱਕ ਹੈਗਾ, ਜਿਨ੍ਹਾਂ ਨੇ ਆਪਣਾ ਫਲਾ ਟਰੱਕ ਲਿਆ, ਉਹਨਾਂ ਵਾਸਤੇ ਉਹ ਇਕੁਇਪਮੈਂਟ ਦਿੱਤਾ ਜਾਏ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੂੰ ਡਾਊਨ ਟਾਈਮ ਜ਼ਿਆਦਾ ਨਾ ਦੇਖਣਾ ਪਏ। ਫॉर ਐਗਜ਼ਾਮਪਲ ਜੇ ਉਹ ਇੰਟਰਨੈਸ਼ਨਲ ਲੈਂਦੇ ਨੇ, ਸਾਲ ਦੀ ਅਸੀਂ ਵਾਰੰਟੀ ਦੇ ਰਹੇ ਹਾਂ ਤੇ ਸਾਲ ਵਾਸਤੇ ਉਹਨਾਂ ਦਾ ਸਟ੍ਰੈਸ ਘੱਟ ਹੋ ਜਾਣੀ। ਮੈਂ ਇਹ ਨਹੀਂ ਕਹਿ ਰਿਹਾ ਕਿ ਟਰੱਕ ਬ੍ਰੇਕ ਡਾਊਨ ਨਹੀਂ ਹੋਏਗਾ, ਪਰ ਟਰੱਕ ਤੋਂ ਬ੍ਰਾਂਡ ਨਿਊ ਵੀ ਬ੍ਰੇਕ ਡਾਊਨ ਹੋ ਸਕਦਾ। ਠੀਕ ਹੈ। ਪਰ ਜਿਹੜਾ ਉਹਨਾਂ ਦੀ ਇੱਕ ਨੈਟਵਰਕ ਹੈਗਾ ਵਾਰੰਟੀ ਦਾ, ਉਹ ਕਿਸੇ ਵੀ ਜਗ੍ਹਾ ਜਾ ਕੇ ਨੈਟਵਰਕ 'ਚ ਵਾਰੰਟੀ 'ਚ ਠੀਕ ਕਰਾ ਸਕਦੇ। ਹੁਣ ਉਹਦੇ 'ਚ ਵੀ ਕਈ ਐਕਸਪਲੇਨੇਸ਼ਨਾਂ ਹੁੰਦੀਆਂ ਜਿਹੜੀ ਆਪਾਂ ਕਸਟਮਰ ਨੂੰ ਕਰਦੇ ਆ ਕਿ ਭਾਈ ਮੇਕ ਸ਼ੋਰ ਕਰੋ ਇਹਦਾ ਆਇਲ ਚੇਂਜ ਔਨ ਟਾਈਮ ਹੋ, ਮੇਕ ਸ਼ੋਰ ਕਰੋ ਇਹਦਾ ਗੱਲਾਂ ਤੋਂ ਇੱਕ ਮਿੰਟ ਹੋਰ ਲਵਾਂਗਾ ਜੀ। ਏਅਰ ਪੂਰੀ ਬਣੀ ਹੋਏ, ਬਹੁਤ ਸਾਰੇ ਡਰਾਈਵਰ ਨੇ ਨਵੇਂ, ਪੂਰੀ ਏਅਰ ਨਹੀਂ ਬਣਦੀ, ਟਰੱਕ ਡਰੈਗ ਕਰ ਲੈਂਦੇ, ਟਰੱਕ ਡਰੈਗ ਕਰਦੇ, ਕਲਚ ਪਲੇਟਾਂ ਗਰਮ ਹੋ ਜਾਂਦੀ ਹੈ, ਕਲਚ ਪਲੇਟਾਂ ਉੱਡ ਜਾਂਦੀਆਂ। ਇਦਾਂ ਦੀ ਚੀਜ਼ਾਂ ਵੀ ਆਪਾਂ ਨੂੰ ਦੱਸਣੀਆਂ ਪੈਂਦੀਆਂ। ਭਾਈ ਇਹ ਤੁਹਾਡਾ ਆਪਣਾ ਟਰੱਕ ਆ, ਜਦੋਂ ਤੱਕ ਪੂਰੀ ਏਅਰ ਨਾ ਹੋਏ ਜਾਂ ਥੋੜੀ ਬਹੁਤੀ ਏਅਰ ਲੀਕ ਕਰਦੀ ਹੋਏ, ਉਹਨੂੰ ਨਾ ਡਰਾਈਵ ਕਰੋ, ਉਹਨੂੰ ਨਾ ਡਰੈਗ ਕਰੋ। ਉਹ ਛੋਟੀ ਜਿਹੀ ਜਿਹੜੀ $15-20 ਦੀ ਪ੍ਰੋਬਲਮ ਆ, ਉਹ ਤੁਹਾਨੂੰ ਜਾ ਕੇ ਪੂਰਾ ਟਰਾਂਸਮਿਸ਼ਨ ਤੇ ਕੁਝ ਵੀ ਕਾਸਟਿੰਗ ਯੂ ਦਾ ਇੱਕ ਕਲਚ, ਕੁਝ ਕਾਸਟ ਯੂ ਦਾ ਐਕਚੁਏਟਰ, ਬਹੁਤ ਕੁਝ ਕਾਸਟ ਕਰ ਸਕਦੀ ਹੈ। ਇਹ ਚੀਜ਼ਾਂ ਕਰਕੇ ਅਸੀਂ ਪਹਿਲਾਂ ਤਾਂ ਪੈਕੇਜ ਇਦਾਂ ਬਣਾਉਂਦੇ ਆ, ਫਿਰ ਕਸਟਮਰ ਨੂੰ ਲੁੱਕ ਆਫਟਰ ਕਰਦੇ ਆ, ਫਾਈਨਾਂਸ ਦੀ ਲੁੱਕ ਆਫਟਰ ਕਰਦੇ ਆ, ਤੇ ਬਾਅਦ 'ਚ ਜੇ ਡਾਊਨ ਦਾ ਰੋਡ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ, ਅਸੀਂ ਫੋਨ ਚੱਕਦੇ ਆ, ਉਹਨਾਂ ਦੀ ਹੈਲਪ ਕਰਦੇ ਆ। ਇਹ ਕਰਕੇ ਜਿਹੜਾ ਇਹ ਇੰਡਸਟਰੀ 'ਚ ਚੇਂਜ ਆਇਆ। ਮੋਸਟਲੀ ਸਾਡੇ ਤੋਂ ਪਹਿਲਾਂ ਲੋਕਾਂ ਨੂੰ ਸਿਰਫ ਮਾਈਲਾਂ ਦਾ ਪਤਾ ਸੀ। ਅਸੀਂ ਲੋਕਾਂ ਨੂੰ ਦੱਸਿਆ ਭਾਈ ਆਵਰ ਕੀ ਹੁੰਦੇ, ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ ਪਰ ਨਵੇਂ ਲੋਕਾਂ ਨੂੰ ਨਹੀਂ ਪਤਾ ਸੀ। ਉਹਦੇ ਬਾਅਦ ਅਸੀਂ ਦੱਸਿਆ ਭਾਈ ਟਰੱਕ ਦੀ ਮੇਨਟੇਨੈਂਸ ਕਿਉਂ ਜ਼ਰੂਰੀ ਆ, ਟਰੱਕ ਜਿਹੜੇ ਨੇ ਉਹ ਬੈਂਕ ਦੇ ਚੱਕੇ ਕਿਉਂ ਨਹੀਂ ਲੈਣੇ ਚਾਹੀਦੇ। ਇਦਾਂ ਦੀ ਬਹੁਤ ਸਾਰੀ ਇਨਫੋਰਮੇਸ਼ਨ ਅਸੀਂ ਸ਼ੇਅਰ ਕੀਤੀ। ਸਪੈਸ਼ਲੀ ਸਾਡੇ ਪਲੇਟਫਾਰਮ ਤੋਂ ਅਸੀਂ ਬਹੁਤ ਇਨਫੋਰਮੇਸ਼ਨ ਸ਼ੇਅਰ ਕੀਤੀ, ਜਿਹਦੇ ਨਾਲ ਲੋਕ ਅਸੀਂ ਤੁਹਾਨੂੰ ਬਹੁਤ ਅਪਰੀਸ਼ੀਏਟ ਕਰਦੇ ਆ ਤੇ ਉਹਦੀ ਵਜ੍ਹਾ ਤੋਂ ਸਾਡੀ ਵੀ ਰੋਟੀ ਚਲੀ ਜਾਂਦੀ ਆ ਤੇ ਲੋਕਾਂ ਦੀ ਰੋਟੀ ਠੀਕ ਚਲੀ ਜਾਂਦੀ ਹੈ। ਐਂਡ ਆਫ ਦਾ ਡੇ ਛੋਟੀ ਜਿਹੀ ਕਮਿਊਨਿਟੀ ਹੈਗੀ ਨਾ ਟਰੱਕਿੰਗ ਦੀ, ਸਾਰੇ ਇੱਕ ਦੂਜੇ ਨਾਲ ਕਨੈਕਟਡ ਨੇ ਜੀ। ਬਿਲਕੁਲ ਇਦਾਂ ਹੀ ਹੈ। ਸੈਯਦ ਸਾਹਿਬ ਆਖਰ ਤੇ ਵੈਬਸਾਈਟ, ਟੈਲੀਫੋਨ ਨੰਬਰ ਮੈਂ ਫਰਮਾਇਸ਼ ਕਰ ਰਹੇ ਹਾਂ ਕਿ ਉਹ ਜ਼ਰੂਰ ਦੱਸੋ ਤਾਂ ਜੇ USA ਟਰੱਕ ਸੇਲਸ ਤੱਕ ਕਿਦਾਂ ਐਕਸੈਸ ਕੋਈ ਲੈ ਸਕਦਾ ਹੈ। ਜੀ ਸਭ ਤੋਂ ਸਿੰਪਲ ਹੈ, ਜੇ ਪੰਜਾਬੀ ਬੋਲਦੇ ਹੋ ਤੇ punjabtrucksales.com, ਜੇ ਹਿੰਦੀ ਨੂੰ ਪ੍ਰੈਫਰ ਕਰਦੇ ਹੋ ਤੇ haryanaTrucksales.com, ਜੇ ਇੰਗਲਿਸ਼ ਨੂੰ ਪ੍ਰੈਫਰ ਕਰਦੇ ਹੋ ਤੇ USATrucksales.com,
ਜੇ ਉਰਦੂ ਨੂੰ ਪ੍ਰੈਫਰ ਕਰਦੇ ਹੋ ਤਾਂ pakistanitrucksale.com, ਇਹ ਸਾਰੀ ਲੈਂਗੁਏਜ ਅਸੀਂ ਵੈਬਸਾਈਟਾਂ ਬਣਾਈਆਂ ਨੇ। ਜੇ ਠੀਕ ਤੁਸੀਂ ਹੈ ਚਾਹੁੰਦੇ ਹੋ ਕਿ ਕਿਸੇ ਲਾਈਵ ਪਰਸਨ ਨਾਲ ਇਹ ਡਿਸਕਸ ਕਰੋ ਤੇ 1833-698-7224 ਲਾਈਵ ਪਰਸਨ, ਲਾਈਵ ਲਾਈਨਾਂ ਅਵੇਲੇਬਲ ਨੇ, ਫਾਈਨੈਂਸਿੰਗ ਦਾ ਫੋਨ ਅਵੇਲੇਬਲ ਆ, ਟਰੱਕਾਂ ਦੀ ਸਾਰੀ ਇਨਫੋਰਮੇਸ਼ਨ 24/7 ਵੈਬਸਾਈਟ ਤੇ ਲੱਗੀ ਹੈ। ਤੁਸੀਂ ਕਿਸੇ ਦਾ ਹੱਥ ਪਾੜ ਕੇ ਨਹੀਂ ਚੱਲਣਾ, ਤੁਸੀਂ ਆਪ ਆਪਣੇ ਡਿਸੀਜਨ ਆਪ ਕਰੋ, ਆਪਣੇ ਟਰੱਕ ਨੂੰ ਆਪ ਦੇਖੋ, ਪਿਕਚਰਾਂ ਦੇਖੋ, ਬਿਨ ਨੰਬਰ ਦੇਖੋ, ਵਾਰੰਟੀਆਂ ਦੇਖੋ, ਫਿਰ ਡਿਸੀਜਨ ਬਣਾਓ। ਇਹ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਲੱਗੀ ਹੈ। ਬਿਲਕੁਲ ਠੀਕ ਹੈ। ਇੱਕ ਵਾਰ ਟੈਲੀਫੋਨ ਨੰਬਰ ਦੁਬਾਰਾ ਅਗਰ ਦੁਹਰਾ ਦਿਓ ਤਾਂ ਮਿਹਰਬਾਨੀ ਹੈ। 1833-698-7224, ਸਿੰਪਲ ਦੱਸਾਂਗਾ, 1833 ਮਾਈ USA 24। ਬਹੁਤ ਸ਼ੁਕਰੀਆ ਸੈਯਦ ਸਾਹਿਬ ਕਿ ਅੱਜ ਤੁਸੀਂ ਸਮਾਂ ਕੱਢਿਆ ਸਾਡੇ ਸੁਣਨ ਵਾਲਿਆਂ ਦੇ ਰੂਬਰੂ ਆਏ। ਅਸੀਂ ਤੁਹਾਨੂੰ ਫਿਰ ਤੰਗ ਕਰਾਂਗੇ। ਅੱਜ ਤੱਕ ਦੀ ਮੁਲਾਕਾਤ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਸਭ ਨੂੰ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਇਹ ਸਨ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਔਰ ਮੈਂ ਸਾਂ ਮਸੂਦ ਮੱਲੀ, ਪੰਜਾਬੀ ਰੇਡੀਓ USA ਤੋਂ। ਅੱਜ ਦੀ ਇਸ ਮੁਲਾਕਾਤ ਨੂੰ ਇੱਥੇ ਹੀ ਅੰਤ ਕਰਨੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।